ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕੰਗਨਾ ਰਣੌਤ ਦੇ ਬਾਰੇ। ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਦਿਲਜੀਤ ਦੋਸਾਂਝ ਨੂੰ ਤੈਅ ਕਰਕੇ ਕਹਿ ਲਓ ਉਹਨੇ ਟਿਚਰਾਂ ਕੀਤੀਆਂ ਨੇ ਤੇ ਹੁਣ ਇੱਕ ਵਾਰ ਫਿਰ ਇਹੋ ਜਿਹੇ ਸੈਂਸਿਟਿਵ ਮੁੱਦਿਆਂ ਤੇ, ਕਿਉਂਕਿ ਸੰਵੇਦਨਸ਼ੀਲ ਮੁੱਦਿਆਂ ਤੇ ਮੈਂ ਤਾਂ ਗੱਲ ਕਰ ਰਿਹਾ ਵਾਂ ਕਿ ਇਸ ਵੇਲੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਤੌਖਲੇ ਨੇ, ਬਹੁਤ ਤਰ੍ਹਾਂ ਦੇ ਸ਼ੰਕੇ ਖਦਸ਼ੇ ਉਹਨਾਂ ਦੇ ਮਨਾਂ ਦੇ ਵਿੱਚ ਨੇ। ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਪੁਲਿਸ ਚੱਕ ਰਹੀ ਹੈ ਨੌਜਵਾਨਾਂ ਨੂੰ, ਜਾਂ ਜਿਸ ਤਰੀਕੇ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਲੰਘਣਾ ਪੈ ਰਿਹਾ, ਤਾਂ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਕਿਉਂਕਿ ਉਹਨਾਂ ਨੇ ਬਹੁਤ ਕੁਛ ਇਹੋ ਜਿਹਾ ਪਹਿਲਾਂ ਦੇਖਿਆ, ਜਦੋਂ ਪੁਲਿਸ ਨੂੰ ਪਾਵਰਾਂ, ਜਦੋਂ ਸਰਕਾਰਾਂ ਨੇ ਇਸ ਤਰੀਕੇ ਨਾਲ ਪੰਜਾਬ ਦੇ ਨਾਲ ਟਰੀਟ ਕੀਤਾ ਹੋਵੇ, ਤਾਂ ਇੱਕ ਇਸ ਤਰ੍ਹਾਂ ਦੀ ਹਿਸਟਰੀ ਹੈ। ਤਾਂ ਹੁਣ ਕੰਗਨਾ ਰਣੌਤ ਜਿਹੜੀ ਉਹ ਵਾਰ-ਵਾਰ ਟੀਚਰਾਂ ਕਰ ਰਹੀ ਹੈ ਕਿਸ ਨੂੰ? ਦਿਲਜੀਤ ਦੋਸਾਂਝ ਨੂੰ। ਦਿਲਜੀਤ ਦੋਸਾਂਝ ਨੇ ਬੜੇ ਪੇਸ਼ੈਂਸ ਦਾ ਦਿਖਾਵਾ ਕੀਤਾ, ਪਰ ਉਹਨੇ ਕਿਹਾ ਕਿ ਮੇਰਾ ਵਸਦਾ ਰਹੇ ਪੰਜਾਬ। ਪਰ ਉਹ ਬੀਬੀ ਪਤਾ ਕੀ ਕਹਿੰਦੀ ਹੈ? ਉਹ ਕਹਿੰਦੀ ਹੈ, ਪਹਿਲਾਂ ਕਹਿੰਦੀ ਕਿ ਜਿਹੜੇ ਇਹ ਪੰਜਾਬ ਦੇ ਵਿੱਚ ਦਿਲਜੀਤ ਦੋਸਾਂਝ ਨੇ ਉਹਨਾਂ ਨੂੰ ਅਟੈਕ ਕਰਕੇ ਕਹਿੰਦੀ ਪੁਲਿਸ ਆ ਗਈ ਪੁਲਿਸ। ਦੂਜੀ ਉਹ ਇਸ ਚੀਜ਼ ਨੂੰ ਖਾਲਿਸਤਾਨ ਦੇ ਨਾਲ ਜੋੜ ਰਹੀ ਹੈ। ਉਹ ਕਹਿੰਦੇ ਵੀ ਕਿੱਥੇ ਲੁੱਕ ਗਏ ਸਾਰੇ, ਕਿੱਥੇ ਭੱਜ ਗਏ ਸਾਰੇ। ਫਿਰ ਉਹ ਇਹਨੂੰ ਸਰਕਾਰ ਦੇ ਨਾਲ ਵੀ ਜੋੜਦੀ ਹੈ। ਸੋ ਇਸ ਤਰੀਕੇ ਨਾਲ ਬੜੇ ਇੱਕ ਭੱਦੇ ਜਿਹੇ ਤਰੀਕੇ ਨਾਲ ਇਹ ਸਾਰੇ ਜੋ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨਾਲ ਵਾਪਰ ਰਿਹਾ, ਇਹ ਸਾਰੇ ਕਾਸੇ ਉੱਤੇ ਟਿਚਰਾਂ ਕਰ ਰਹੀ ਹੈ। ਔਰ ਇਹ ਕੋਈ ਪਹਿਲੀ ਮਰਤਬਾ ਨਹੀਂ ਹੈ। ਉਹ ਬੀਬੀ ਪਹਿਲਾਂ ਵੀ ਕਿਸਾਨ ਅੰਦੋਲਨ ਵੇਲੇ ਤੁਸੀਂ ਦੇਖਿਆ ਹੋਣਾ, ਜਦੋਂ ਉਹ ਦਿਲਜੀਤ ਦੋਸਾਂਝ ਦੇ ਨਾਲ ਟਵੀਟੋ ਟਵੀਟੀ ਹੋਏ ਸੀਗੇ ਇੱਕ ਦੂਜੇ ਨਾਲ, ਤਾਂ ਬੜੇ ਹੇਠਲੇ ਪੱਧਰ 'ਤੇ ਜਾ ਕੇ ਉਹਨੇ ਜਿਹੜਾ ਦਿਲਜੀਤ ਦੋਸਾਂਝ ਦੇ ਨਾਲ ਇੱਥੋਂ ਤੱਕ ਕਿ ਉਹਨੂੰ ਕੰਮ ਮਿਲਣ ਦੇ ਜਿਹੜੇ ਤੌਰ ਤਰੀਕੇ ਨੇ ਉਹਨਾਂ 'ਤੇ ਵੀ ਉਹਨੇ ਬੜੇ ਹੇਠਲੇ ਦਰਜੇ ਦੀ ਟਿੱਪਣੀ ਕੀਤੀ ਸੀ। ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰਣਜੀਤ ਬਾਵਾ ਦੇ ਨਾਲ ਵੀ ਉਹਦਾ ਪੰਗਾ ਪਿਆ ਸੀ। ਹੋਇਆ ਕੀ ਸੀਗਾ ਕਿ ਉਹਨੇ ਬੇਬੇ ਜੀ ਮਹਿੰਦਰ ਕੌਰ ਜੀ ਨੇ, ਬਠਿੰਡਾ ਜ਼ਿਲ੍ਹੇ ਤੋਂ ਤਾਲੁਕਾਤ ਉਹਨਾਂ ਦਾ, ਬਠਿੰਡੇ ਦੇ ਪਿੰਡ ਦੇ ਨੇ ਉਹ ਰਹਿਣ ਵਾਲੇ, ਅਤੇ ਉਹਨਾਂ ਨੂੰ ਕਹਿਤਾ ਸੀਗਾ ਕਿ ਇਹ 100 ਰੁਪਏ ਦੇ ਉੱਤੇ ਦਿਹਾੜੀਆਂ ਜਾਂਦੀਆਂ ਨੇ, ਮਤਲਬ ਦਿਹਾੜੀ ਜਾਂਦੇ ਨੇ, ਇਹ ਧਰਨੇ ਦੇਣ ਨਹੀਂ ਜਾਂਦੇ। ਸੋ ਉਸ ਤੋਂ ਬਾਅਦ ਫਿਰ ਬੀਬੀ ਜੀ ਨੇ, ਮਾਤਾ ਜੀ ਨੇ ਉਹਨਾਂ ਨੂੰ ਜਵਾਬ ਵੀ ਦਿੱਤਾ ਸੀਗਾ ਕੰਗਨਾ ਰਣੌਤ ਨੂੰ। ਅਤੇ ਇਹ ਪਹਿਲੀ ਵਾਰੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਕਈ ਮਸਲਿਆਂ ਦੇ ਵਿੱਚ ਬੜੀਆਂ ਬੇਹੂਦਾ ਅਤੇ ਬੜੀਆਂ ਇੱਕ ਕਹਿ ਲਈਏ ਕਿ ਹੇਠਲੇ ਦਰਜੇ ਦੀਆਂ ਟਿੱਪਣੀਆਂ ਕਰ ਚੁੱਕੀ, ਔਰ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਤ ਕਰਨ ਦੇ ਚੱਕਰ ਦੇ ਵਿੱਚ। ਦੇਖੋ, ਇਹ ਬੀਬੀ ਦਾ ਕੰਮ ਆ ਅਦਾਕਾਰੀ ਕਰਨਾ, ਅਤੇ ਜਿਹੜਾ ਆਪਾਂ ਕਹਿੰਦੇ ਨਾ ਕਿ ਫਰੀਡਮ ਆਫ ਸਪੀਚ ਜਾਂ ਰਾਈਟ ਆਫ ਐਕਸਪ੍ਰੈਸ਼ਨ, ਇਹ ਉੱਥੋਂ ਤੱਕ ਤਾਂ ਜਾਇਜ਼ ਆ ਜਿਸ ਤੱਕ ਕਿ ਦੂਜੇ ਦੀ ਹੇਠੀ ਨਹੀਂ ਕਰਦਾ, ਦੂਜੇ ਦੀ ਬੇਇੱਜ਼ਤੀ ਨਹੀਂ ਕਰਦਾ, ਉਹਦੀ ਮਾਣਹਾਨੀ ਨਹੀਂ ਕਰਦਾ। ਪਰ ਜਦੋਂ ਤੁਸੀਂ ਦੇਖੋ ਕਿ ਇੱਕ ਪਾਸੇ ਇਹ ਕਹਿ ਰਹੇ ਕਿ ਪੁਲਿਸ ਆ ਗਈ ਪੁਲਿਸ, ਟੀਚਰ ਦੇ ਰੂਪ ਦੇ ਵਿੱਚ ਇਹ ਗੱਲ ਕਰ ਰਹੀ ਹੈ ਬੀਬੀ, ਅਤੇ ਦਿਲਜੀਤ ਦੋਸਾਂਝ ਨੇ ਜਿਹੜਾ ਰਿਪਲਾਈ ਕੀਤਾ ਉਹ ਕਹਿੰਦਾ ਕਿ ਮੇਰਾ ਪੰਜਾਬ ਵਸਦਾ ਰਹੇ। ਤਾਂ ਆਪਾਂ ਸਾਰੇ ਦੁਆਵਾਂ ਕਰ ਰਹੇ ਹਾਂ। ਤਾਂ ਪੁਲਿਸ ਆ ਗਈ, ਪੁਲਿਸ ਦਾ ਕੀ ਮਤਲਬ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਡਰਾਉਣਾ ਚਾਹੁੰਦੇ ਹੋ ਕਿ ਪੁਲਿਸ ਆ ਗਈ? ਤੁਸੀਂ ਇਹ ਚੇਤਾ ਕਰਾਉਣਾ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀ ਕੁਛ ਕੀਤਾ ਪੁਲਿਸ ਨੇ ਪਹਿਲਾਂ, ਜਾਂ ਹੁਣ ਜੋ ਕੀ ਕੁਛ ਕਰਨਾ? ਅਤੇ ਦੂਜਾ ਇਹ ਕਹਿ ਰਹੀ ਹੈ ਕਿ ਕਿੱਥੇ ਲੋਗੇ ਸਾਰੇ ਖਾਲਿਸਤਾਨੀ, ਹੁਣ ਕਿੱਥੇ ਭੱਜੋਗੇ? ਤਾਂ ਮਤਲਬ ਉਹੀ ਇੱਕ ਨੈਰੇਟਿਵ ਜਿਹੜਾ ਸਿਰਜਿਆ ਜਾਂਦਾ ਅਕਸਰ ਹੀ, ਤਾਂ ਉਹ ਉਸੇ ਦੇ ਉੱਤੇ ਫਿਰ ਇਹਨੇ ਜਿਹੜੀਆਂ ਮਜ਼ਾਕੀਆਂ ਬੇਹੂਦਾ ਟਿੱਪਣੀਆਂ ਕੀਤੀਆਂ ਬੀਬੀ ਨੇ। ਇਹਦਾ ਕੰਮ ਅਦਾਕਾਰੀ ਕਰਨਾ, ਔਰ ਅਦਾਕਾਰੀ ਚੰਗੀ ਕਰਦੀ ਹੈ ਮਾੜੀ ਕਰਦੀ ਹੈ, ਸਾਡਾ ਕੰਮ ਇਹ ਜੱਜ ਕਰਨਾ ਨਹੀਂ ਹੈ। ਲੋਕਾਂ ਨੇ ਇਹਦੀਆਂ ਫਿਲਮਾਂ ਨੂੰ ਨਕਾਰ ਕੇ ਸਾਬਤ ਕਰ ਹੀ ਦਿੱਤਾ ਹੈ ਕਿ ਇਹ ਕਿੰਨੇ ਕੁ ਦਮ ਦੇ ਵਿੱਚ ਹੈ। ਪਰ ਜਦੋਂ ਕਿਸੇ ਖਿੱਤੇ ਦੇ ਵਿੱਚ ਕੋਈ ਖਾਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੋਵੇ, ਤਾਂ ਇਹੋ ਜਿਹੇ ਲੋਕ ਉਸ ਮਾਹੌਲ ਦੇ ਵਿੱਚ ਅੱਗ ਦੇ ਵਿੱਚ ਘਿਓ ਪਾਉਂਦੇ ਆ। ਕਿਉਂ ਤਾਂ ਪਾਉਂਦੇ ਕਿ ਆਪਣੇ ਆਪ ਨੂੰ ਸਾਬਤ ਕਰਨ ਮਾਰੇ ਕਿ ਅਸੀਂ ਬੜੇ ਹਮਦਰਦੀ ਹਾਂ, ਅਸੀਂ ਬੜੇ ਰਾਸ਼ਟਰਵਾਦੀ ਹਾਂ, ਸਾਡੇ ਨਾਲ ਵੱਧ ਕੇ ਕੋਈ ਇਮਾਨਦਾਰ ਨਹੀਂ ਹੈ, ਅਸੀਂ ਬੜੇ ਖੈਰਖਵਾਹ। ਜਦ ਕਿ ਇੱਕ ਵੀ ਚੀਜ਼ ਇਹ ਸਾਬਤ ਨਹੀਂ ਕਰ ਸਕਦੀ। ਪੰਜਾਬੀਆਂ ਕੋਲੇ ਬਥੇਰਾ ਕੁਛ ਹੈ ਸਾਬਤ ਕਰਨ ਨੂੰ ਕਿ ਅਸੀਂ ਰਾਸ਼ਟਰਵਾਦੀ ਹਾਂ। ਪੰਜਾਬੀਆਂ ਨੇ ਕੁਰਬਾਨੀਆਂ, ਸਰਮਾਏ ਦੇ ਨਾਂ 'ਤੇ ਬਥੇਰਾ ਕੁਛ। ਜਦੋਂ ਸਾਰੇ ਦੇਸ਼ ਦੇ ਵਿੱਚੋਂ ਸੋਨੇ ਦੀ ਲੋੜ ਪਈ ਸੀ, ਤਾਂ ਸਭ ਤੋਂ ਜ਼ਿਆਦਾ ਸੋਨਾ ਪੰਜਾਬੀਆਂ ਨੇ ਦਿੱਤਾ ਸੀ। ਅੱਜ ਵੀ 1960 ਦੀਆਂ ਗੱਲਾਂ, ਅੱਜ ਵੀ ਤੁਸੀਂ ਜੇਕਰ ਉਸ ਅੰਕੜੇ ਕੱਢ ਕੇ ਵੇਖ ਲਓਗੇ ਨਹਿਰੂ ਕਾਲ ਦੇ, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਚੀਨ ਦੀ ਜੰਗ ਵੇਲੇ ਪੰਜਾਬੀਆਂ ਨੇ ਕਿੰਨੀ ਮਦਦ ਕੀਤੀ ਸੀ। ਅਤੇ ਇਸ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਜੰਗੇ ਆਜ਼ਾਦੀ ਦੀ, ਤਾਂ ਉਦੋਂ ਪੰਜਾਬੀਆਂ ਦੀਆਂ ਕਿੱਡੀਆਂ ਕੁਰਬਾਨੀਆਂ ਨੇ। ਅੱਜ ਵੀ ਪੰਜਾਬ ਆਪਣਾ ਪਾਣੀ ਕੁਰਬਾਨ ਕਰ ਰਿਹਾ, ਅੱਜ ਵੀ ਪੰਜਾਬ ਕੁਰਬਾਨੀ ਦੇ ਰੂਪ ਦੇ ਵਿੱਚ ਆਪਣਾ ਪਾਣੀ ਰਾਜਸਥਾਨ ਨੂੰ ਦੇ ਰਿਹਾ। ਅੱਜ ਵੀ ਹਰਿਆਣੇ ਦਾ ਅਲੱਗ ਤੋਂ ਪ੍ਰੈਸ਼ਰ ਹੈ। ਅੱਜ ਵੀ ਪੰਜਾਬ ਬਹੁਤ ਕੁਝ ਫੇਸ ਕਰ ਰਿਹਾ। ਅੱਜ ਵੀ ਪੰਜਾਬ ਦੇ ਵਿੱਚ ਚਿੱਟਾ ਆ ਰਿਹਾ, ਪਰ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਆ ਕਿੱਧਰੋਂ ਰਿਹਾ। ਪਰ ਇਹ ਚੰਦ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਰਕਾਰ ਦਾ ਬੜਾ ਨੇੜੂ ਸਮਝਦੇ ਨੇ, ਜਿਹੜੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਬੜਾ ਇਹ ਦਰਸਾਉਂਦੇ ਨੇ ਕਿ ਅਸੀਂ ਹੀ ਦੇਸ਼ ਭਗਤ ਹਾਂ, ਜਦ ਕਿ ਜਦੋਂ ਦੇਸ਼ ਨੂੰ ਲੋੜ ਪਈ ਉਦੋਂ ਪਤਾ ਨਹੀਂ ਕਿਹਨੇ ਲੱਭਣਾ ਕਿ ਨਹੀਂ ਲੱਭਣਾ। ਇਹ ਕੰਗਨਾ ਰਣੌਤ ਹੋਈ, ਅਨੁਪਮ ਖੇਰ ਹੋਇਆ, ਅਕਸ਼ੇ ਕੁਮਾਰ ਹੋਇਆ, ਇਹ ਉਹ ਲੋਕ ਨੇ ਜਿਹੜੇ ਚਿੜਾਉਂਦੇ ਨੇ। ਔਰ ਦੇਖੋ, ਪੰਜਾਬ ਦੇ ਹੱਕ ਦੇ ਵਿੱਚ ਖੜਨਾ ਕੋਈ ਗੁਨਾਹ ਨਹੀਂ ਹੈ। ਸਾਡੇ ਜੇਕਰ ਕਲਾਕਾਰ ਭਰਾ, ਚਾਹੇ ਉਹ ਜੈਜੀ ਬੈਂਸ ਹੋਣ, ਚਾਹੇ ਉਹ ਰਣਜੀਤ ਬਾਵਾ ਹੋਣ, ਚਾਹੇ ਉਹ ਦਿਲਜੀਤ ਦੋਸਾਂਝ ਹੋਣ, ਤਾਂ
ਤਾਂ ਇਹਨਾਂ ਲੋਕਾਂ ਨੇ ਇਹਦੇ ਸਮੇਤ ਹੋਰ ਬਹੁਤ ਬਥੇਰੇ ਨੇ। ਸਿੱਧੂ ਮੂਸੇਵਾਲੇ ਦੇ ਤੁਸੀਂ ਗੀਤ ਸੁਣੋ, ਵਾਰ SYL, ਉਹਨੇ ਵੀ ਗੱਲ ਕੀਤੀ ਹੈ ਪੰਜਾਬ ਦੇ ਹੱਕ ਹਕੂਕਾਂ ਦੀ, ਕਿ ਪੰਜਾਬ ਦੀ ਪਾਣੀਆਂ ਦੀ ਗੱਲ ਕਰਨਾ, ਲੋਕਾਂ ਦੀ ਗੱਲ ਕਰਨਾ ਕੀ ਗੁਨਾਹ ਵਾ? ਕਿ ਤੁਸੀਂ ਬੰਬੇ ਬੈਠ ਕੇ ਜਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬੈਠ ਕੇ ਤੈਅ ਕਰੋਗੇ ਕਿ ਕਿਹਨੇ ਕੀ ਟਵੀਟ ਕਰਨਾ ਵਾ, ਕਿਹਨੇ ਕੀ ਲਿਖਣਾ ਵਾ? ਸੋ ਇਹ ਸਰਾਸਰ ਇੱਕ ਆਪ ਖੁਦਰੀ ਵਾਲੀ ਗੱਲ ਹੈ, ਇਹਦੇ ਵਿੱਚ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਸੋ ਬੀਬੀ, ਕਿਉਂਕਿ ਬੀਬੀ ਆ, ਔਰਤ ਆ, ਅਤੇ ਇਸ ਕਰਕੇ ਅਸੀਂ ਇਹਦਾ ਸਨਮਾਨ ਕਰਦੇ ਹਾਂ। ਪਰ ਇਹ ਸਨਮਾਨ ਜਿਹੜਾ ਵਾ ਇਹ ਜਾਇਜ਼ ਆ, ਸਾਨੂੰ ਕਰਨਾ ਚਾਹੀਦਾ, ਸਾਡੀ ਇੱਕ ਇਖਲਾਕੀ ਡਿਊਟੀ ਹੈ, ਇਖਲਾਕੀ ਫਰਜ਼ ਆ। ਪਰ ਪੰਜਾਬ ਦੇ ਹਾਲਾਤਾਂ ਨੂੰ ਟੀਚਰ ਕਰਨ ਦਾ ਸਵਾਲ ਨਹੀਂ ਹੈ। ਪੰਜਾਬੀਆਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਗੱਲਾਂ ਘੁੰਮ ਰਹੀਆਂ ਨੇ। ਪੰਜਾਬ ਨੂੰ ਆਈਸੋਲੇਟ ਕੀਤਾ ਗਿਆ, ਔਰ ਇੱਕ ਪਾਸੇ ਸਾਡਾ ਇੰਟਰਨੈਟ ਕੱਟਿਆ ਗਿਆ, ਇੱਕ ਪਾਸੇ ਲੋਕ ਕੰਮਾਂ ਕਾਰਾਂ 'ਤੇ ਜਾਣ ਤੋਂ ਡਰ ਰਹੇ ਨੇ, ਅਤੇ ਦੂਜੇ ਪਾਸੇ ਇਹ ਬੀਬੀ ਬੰਬੇ ਵਰਗੇ ਸ਼ਹਿਰ 'ਚ ਬੈਠ ਕੇ ਜਾਂ ਕਿਸੇ ਹੋਰ ਸ਼ਹਿਰ 'ਚ ਬਹਿ ਕੇ ਟਵਿੱਟਰ 'ਤੇ ਟੀਚਰਾਂ ਕਰ ਰਹੀ ਹੈ ਪੰਜਾਬੀਆਂ ਨੂੰ। ਔਰ ਇਹ ਟੀਚਰ ਇਕੱਲੇ ਦਲਜੀਤ ਦੋਸਾਂਝ ਨੂੰ ਨਹੀਂ ਹੈ, ਇਹ ਸਾਰੇ ਉਹਨਾਂ ਪੰਜਾਬੀਆਂ ਨੂੰ ਹੈ ਜਿਹੜੇ ਪੰਜਾਬ ਦੇ ਹੱਕ ਦੇ ਵਿੱਚ ਖੜ੍ਹਦੇ ਨੇ, ਪੋਸਟਾਂ ਪਾਉਂਦੇ ਨੇ, ਆਵਾਜ਼ ਬੁਲੰਦ ਕਰਦੇ ਨੇ। ਸੋ ਇਹ ਬੀਬੀ ਦਾ ਬੜਾ ਬੇਹੂਦਾ ਕੰਮ ਆ, ਔਰ ਇਹ ਅੱਜ ਤੋਂ ਨਹੀਂ, ਲੋਕ ਸੰਘਰਸ਼ਾਂ ਨੂੰ ਢਾਹ ਲਾਉਣਾ, ਉਹਨਾਂ 'ਤੇ ਟੀਚਰ ਕਰਨਾ, ਉਹਨਾਂ 'ਤੇ ਵਿਅੰਗ ਕਰਨਾ, ਇਹ ਬੜਾ ਲੰਬੇ ਚਿਰ ਦਾ ਇਹਦਾ ਕੰਮ ਹੈ। ਸੋ ਇਸੇ ਕਰਕੇ ਹੁਣ ਜਿਹੜਾ ਇਹਦਾ ਕੰਮਕਾਰ ਕਰਨ ਦਾ ਤਰੀਕਾ, ਜਿਹਦੀਆਂ ਫਿਲਮਾਂ ਨੂੰ ਰਿਸਪੌਂਸ ਜਿਹੜਾ ਤੁਸੀਂ ਦੇਖ ਸਕਦੇ ਹੋ, ਬੀਬੀ ਅਦਾਕਾਰ ਹੈ, ਅਦਾਕਾਰੀ ਕਰੇ, ਪਰ ਬੀਬੀ ਨੇ ਜੇ ਪੋਲੀਟਿਕਸ ਕਰਨੀ ਹੈ ਤਾਂ ਫੁੱਲ ਟਾਈਮ ਪੋਲੀਟੀਕਲ ਪਾਰਟੀ ਜੁਆਇਨ ਕਰਕੇ ਫਿਰ ਜੋ ਮਰਜ਼ੀ ਬਿਆਨਬਾਜ਼ੀ ਚੱਲੇ। ਪਰ ਜਿਹੜਾ ਵੀ ਪੰਜਾਬੀਅਤ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦਾ, ਉਹਦੀ ਕਿਰਦਾਰ ਕੁਸ਼ੀ ਕਰੇ ਜਾਂ ਉਹਦੀ ਟੀਚਰ ਕਰੇ, ਇਹ ਬੜੀ ਵਧੀਕੀ ਵਾਲੀ ਗੱਲ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।